आज किन्ने दिनों तो अलमारी कढ़ा के बाहर रखी है तो तुहानू मैं कही जानी हाँ कि भी किसी मिस्त्री नूं सद लो अलमारियां ठीक करने वाला जिहड़ा हुंदा वा उन्होंने सद लो बारिशां दा मौसम आ ठीक है आ भिज गई ना तो इहदा रहिंदा भी बेड़ा गर्क हो जाना। रहिंदा की ए तेरे मां प्यो ने कोई शायद चंगी दित्ती हुंदी ते अज मैनूं सुकून हुंदा। आ कागज वर्गी अलमारी दित्ती जे तेरे। अच्छा मैनू इस गल की समझ नहीं आती कि पता नहीं तुसी जान के करदे हो या तुहानू कुदरती तौर पर बीमारी है ठीक है कोई इलाज भी नहीं करांदे तुसी इस बीमारी का। मेरे जेज दी नहीं आई गौर ना वेखो तुहाडी मां दी अलमारी है। अच्छा हाँ जी मेरी बिलू रंग दी सी वो अंदर पई है वो नवीं नकोर नाले इहदे नालों महंगी आ आ तुहाडी अम्मी दी है। ये तो अल्लाह का शुक्र है कि मैं अपनी सस दी जिहड़ी निशानी सांभी है। मां मर गई तुसी ते जिउंदियां जी कदी ओदी कदर नहीं सी कीती। सोहरिया ने जेड़ा बड़ा सुथरा समान देता सुथरा ही दिता अलहमदुलिल्लाह। ओ गुड्डू ओए ओ यार साडी सेफ अलमारी एक बह गई आ ते ओदे पैर पुर मुड़ गए आ ओनू टैट टूर लवा दे। आ रहा वा चल आ जल्दी आ मैनू पहले पता हुंदा ना ते मैं उदन दी करा लेनी सी। मैं ते कहे मेरे सोहरिया दी है सगात। मेरा दिमाग ना खराब करो। दिमाग तेरा विआह करके मेरा दिमाग खराब हो गया। नींदर ना मेरी मत वजन डई है। नींदर ना मत वजन दई है। अल्लाह माफ करे पता नहीं कित्थों आंदे भी दफ्तर टाइम खत्म हो जांदा शाम नू 6-7-8 बजे हैं रात नू 12 बजे पता नहीं केड़ा ही नकम्मे अपने 11 कोल बैठे उठ के आंदे। ओ कौन आ सेफ अलमारियां ठीक करने वाला। ओ गुड्डू आ जा देख मिंट लाया। अस्सलाम वालेकुम जी। वालेकुम सलाम। वालेकुम अब बर्फी भेजदा अथू वाला ही फिरदा। मैं बर्फ वाले कारखाने में आया। बर्फ वाले कारखाने आ यार अलमारी दी ना लत्तां सारियां गईयां मुड़ गई ते जिद्दां तेरियां नहीं मुड़ियां। ਤੇ ਫਿਰ ਕਿਸੇ ਹਕੀਮ ਨੂੰ ਦਿਖਾਓ ਜੇ ਲੱਤਾਂ ਮੁੜ ਗਈਆਂ ਕੋਈ ਮਾਲਿਸ਼ ਮੁਲਿਸ਼ ਕਰੇ ਸ਼ਾਇਦ ਇਹਦੀਆਂ ਲੱਤਾਂ ਸਿੱਧੀਆਂ ਹੋ ਜਾਣ। ਤੇ ਤੂੰ ਕੀ ਹੈ ਮੈਂ ਮਿਸਤਰੀ ਆ। ਤੇ ਮਿਸਤਰੀ ਨਹੀਂ ਕਰਨੇ ਗੱਲ ਤੇ ਸਹੀ ਕਰ ਲਿਆ ਕਰ। ਕੀ ਹੋਇਆ ਹਕੀਮ ਨੇ ਦੇਖਾ ਆ ਦੇਖ ਜਰਾ ਇਹਦੀਆਂ ਲੱਤਾਂ ਇਹ ਲੱਤਾਂ ਵੱਢ ਕੇ ਨਾ ਹਾਂ ਆ ਸਾਰੀ ਸਿੱਧੀ ਕਰਕੇ ਇਹਦੇ ਥੱਲੇ ਟਾਇਰ ਲਾ ਦੇ। ਨਹੀਂ ਇਹ ਸਿੱਧੀ ਕਰਨੀ ਹੈ ਹਾਂ ਇਹ ਅੱਗੇ ਬੋਲਦੀ ਹੈ ਵੀ ਸਿੱਧੀ ਕਰਨੀ ਹੈ ਵੀ ਸਿੱਧੀ ਪਤਾ ਨਹੀਂ ਤੁਸੀਂ ਮਸ਼ੀਨ ਗੱਲਾਂ ਪੇਟੇ ਤੇਰੇ ਪੱਲੇ ਗੱਲਾਂ ਹੀ ਆ ਸਿਰਫ ਕੰਮ ਟਕੇ ਦਾ ਨਹੀਂ ਹੈਗਾ ਤੇਰਾ। ਕੰਮ ਕਰਦਾ ਹੀ ਇੱਧਰ ਆਇਆ ਵਾਂ ਮਲਕ ਸਾਹਿਬ। ਕਿੰਨਾ ਚਿਰ ਹੋ ਗਿਆ ਤੈਨੂੰ ਵੀਰੇ ਮੈਨੂੰ ਕੰਮ ਕਰਦੇ ਬਾਜੀ ਹੋ ਗਿਆ ਤਕਰੀਬਨ 18-20 ਸਾਲ। ਸੀਨੀਅਰ ਹੈ ਹਾਂਜੀ ਹਾਂ ਸਹੀ ਕੰਮ ਜਾਣਦਾ ਹੋਏਗਾ ਫਿਰ ਤੇ। ਹਾਂਜੀ ਬਾਜੀ ਬਿਲਕੁਲ ਸਹੀ ਕੰਮ ਕਰੀ ਤੇ ਨਹੀਂ ਤੇ ਆਪਣਾ ਘਰਾਂ 'ਚ ਜਾ ਕੇ ਕਰਨਾ ਵੀ ਕੋਈ ਦੁਕਾਨ ਚਕਾਨ ਵੀ ਹੈ। ਨਹੀਂ ਬਾਜੀ ਸਾਡੀ ਦੁਕਾਨ ਹੈਗੀ ਆ ਬਾਹਰ ਤਾਰਕ ਮੋੜ ਦੇ ਉੱਤੇ। ਅੱਛਾ ਹਾਂਜੀ ਉਹ ਤੇ ਲੋਕਾਂ ਦੇ ਘਰਾਂ 'ਚ ਜਿੱਦਾਂ ਤੁਸੀਂ ਨਹੀਂ ਟੈਲੀਫੋਨ ਕੀਤਾ ਵੀ ਤਲਕ ਵਾਸਤੇ ਵਾਲੇ ਜੀ ਹੁੰਦੇ ਆ ਉਹਨਾਂ ਦੇ ਘਰਾਂ 'ਚ ਚਲੇ ਜਾਈਦਾ ਵਾ। ਨਹੀਂ ਤੇ ਅਕਸਰ ਸਮਾਨ ਨਾ ਜਿਹੜਾ ਅਸੀਂ ਕੋਈ ਉਹ ਦੁਕਾਨ ਤੇ ਬੁਲਵਾ ਕੇ ਠੀਕ ਕਰਕੇ ਤੇ ਦੇ ਛੜੀਦਾ। ਤਾਂ ਖਾਲੀ ਅਲਮਾਰੀਆਂ ਹੀ ਸਹੀ ਕਰ ਦਿਓ ਵੀ ਨਾਲ ਫਰਿੱਜਾਂ ਵੀ ਹੋਰ ਸਮਾਨ ਵੀ ਸਹੀ ਕਰ ਸਾਰਾ ਕੁਝ ਬਾਜੀ ਫਰਿੱਜ ਏਸੀ ਤੇ ਅਲਮਾਰੀਆਂ ਦਾ ਤੇ ਘੱਟ ਵੱਧ ਹੀ ਕੰਮ ਆਉਂਦਾ ਵਾ। ਅਵਲਾ ਤੇ ਲੋਕੀ ਆ ਜਿੱਦਾਂ ਦੀ ਤੁਹਾਡੀ ਮਸ਼ੀਨ ਆਪਣਾ ਅਲਮਾਰੀ ਹੈ ਤੇ ਲੋਕੀ ਵੇਚ ਛੱਡਦੇ ਆ ਤੇ ਤੁਸੀਂ ਘਰ ਰੱਖ। ਹਾਂ ਅਸੀਂ ਵੀ ਵੇਚ ਕਰ ਤੈ ਵੀ ਵੇਚਣੀ ਹੈ। ਮੈਂ ਕਦੋਂ ਕਹਿੰਦੀ ਵੇਚਣ ਡਈ ਆ ਮੈਂ ਕਿਹਾ ਅਸੀਂ ਵੀ ਵੇਚ ਦੇਣੀ ਸੀ। ਅੱਛਾ ਪਰ ਅਸੀਂ ਇਸ ਲਈ ਨਹੀਂ ਵੇਚ ਰਹੇ ਕਿ ਇਹ ਮੇਰੀ ਸੱਸ ਦੀ ਨਿਸ਼ਾਨੀ ਹੈ। ਅੱਛਾ ਉਹ ਫੌਤ ਹੋ ਗਏ ਅੱਛਾ ਤੇ ਮਰੇ ਬੰਦੇ ਦੀ ਨਿਸ਼ਾਨੀ ਨੂੰ ਵੇਚਣਾ ਨਹੀਂ ਚਾਹੀਦਾ। ਬਿਲਕੁਲ ਸੰਭਾਲ ਕੇ ਰੱਖਣਾ ਚਾਹੀਦਾ। ਹਾਂਜੀ ਬਿਲਕੁਲ ਜੀ ਸੰਭਾਲ। ਮੇਰੀ ਉਹ ਸੱਸ ਸੀ ਤੇ ਮੈਂ ਉਹਨੂੰ ਮਾਵਾਂ ਨਾਲੋਂ ਬਹੁਤਾ ਪਿਆਰ ਕਰਦੀ ਸੀ। ਇਹਨਾਂ ਦੀ ਸੱਕੀ ਮਾਂ ਸੀ ਤੇ ਕਹਿੰਦੇ ਪਛਾਣੀ ਨਹੀਂ ਕਹਿੰਦੇ ਆ ਤੇ ਤੇਰੇ ਜੇਜ਼ ਦੀ ਅਲਮਾਰੀ ਕੂੜ ਪੋਣਾ ਵੇਖ ਇਹਦਾ। ਕੂੜ ਪੁਣਾ ਕੀ ਆ ਜਿਹੜੀ ਅੰਦਰ ਮੇਰੇ ਜੇਜ ਦੀ ਹੈ ਨਾ ਉਹ ਵੇਖ ਲੈ ਇਹ ਤੇ ਫੇਰ ਚਮਕਾਂ ਲਿਸ਼ਕਾਂ ਸਟicker ਲੱਗੇ। ਹਾਂ ਉਹਦਾ ਸਾਰਾ ਕੁਝ ਹੀ ਬੇੜਾ ਕਰ ਜਿੰਜ ਦੀ ਅਲਮਾਰੀ। ਹਟਣਗੇ ਨਹੀਂ ਕਰਤੂਤਾਂ ਆਪਣੀਆਂ ਤੋਂ ਹਟਣਾ ਨਹੀਂ। ਆ ਵੀਰੇ ਤੂੰ ਅੰਦਰ ਜਾ ਕੇ ਵੇਖ ਬਲੂ ਕਲਰ ਦੀ ਅਲਮਾਰੀ ਹੈ ਠੀਕ ਹੈ। ਮੈਨੂੰ 7 ਸਾਲ ਹੋ ਗਏ ਵਿਆਹ ਨੂੰ। 7 ਸਾਲਾਂ ਚ ਅਜੇ ਤੱਕ ਉਹਦਾ ਕਾਗਜ਼ ਵੀ ਨਹੀਂ ਉਹ ਲੱਥਾ ਨਵੀਂ ਦੀ ਨਵੀਂ ਔਰ ਇਹਦੇ ਨਾਲੋਂ ਕਿਤੇ ਮਹਿੰਗੀ ਹੈ। ਪਰ ਕੀ ਕਿ ਹਟਣਾ ਨਹੀਂ ਆਪਣੀਆਂ ਗੰਦੀਆਂ ਕਰਤੂਤਾਂ ਤੋਂ। ਨਹੀਂ ਇਸ ਗੱਲ ਨੂੰ ਭਾਵੇਂ ਜੋ ਮਰਜ਼ੀ ਇਹਨਾਂ ਦੀ ਖਿਦਮਤ ਕਰ ਲਾ ਮੈਂ ਚੰਗੀ ਰੋਟੀ ਬਣਾ ਕੇ ਖਿਲਾਦਾ ਪੈਰ ਘੁੱਟ ਕੇ ਸਵਾਦਾ ਸਵੇਰ ਦਫ਼ਤਰ ਟਾਈਮ ਸਿਰ ਭੇਜ ਦਵਾਂ ਸਹੁਰਿਆਂ ਦੀ ਬਦਖੋਈ ਕਰਨੀ ਹੈ। ਤੇ ਬਦਖੋਈ ਕਰਦੀ ਨਹੀਂ ਤੜਕਾ ਫੋਬੇ ਲਿਆ ਕੇ ਤੈਨੂੰ ਹੀ ਦਿੰਨਾ। ਫੋਬੇ 2 ਲੱਖ ਰੁਪਈਆ ਦਿੰਨਾ ਮਹੀਨਾ। ਤੇ ਦੇਣਾ ਨਹੀਂ ਨਿਆਣੇ ਨਹੀਂ ਜੰਮੇ ਪਾਲਣੇ ਨਹੀਂ ਨਿਆਣੇ। ਉਹ ਪਹਿਲੇ ਮੈਨੂੰ ਕਰਦਾ ਤੂੰ ਮੇਰੇ
ਇਹਦੇ ਉਹ ਬਾਜੀ ਚੁੱਪ ਕਰ ਆਪਣੀ ਲੜਾਈ ਓਏ 1 ਮਿੰਟ ਭਾਈ, ਆਪਣੀ ਲੜਾਈ ਲੜੀ ਜਾਂਦੇ, ਮੈਂ ਅਗਲੇ ਘਰ ਵੀ ਜਾ ਕੇ ਕੰਮ ਕਰਨਾ। ਮੈਨੂੰ ਦੱਸੋ ਇਹਦਾ ਕੀ ਕਰਨਾ ਵਾ? ਕੀ ਇਹਨੂੰ ਵੀਰੇ ਮੈਂ ਦੱਸਣੀ, ਇਹਨੂੰ ਸਿੱਧੇ ਕਰਨੇ ਆ ਜਾਂ ਕੀ ਮਤਲਬ ਇਹਦਾ ਕਰਨਾ? ਇਹਨੂੰ ਪਈਏ ਲਾਣੇ ਪਈਏ। ਮੈਂ ਦੱਸਣੀ ਪਈਏ ਲਾਉਣਾ। ਹਾਂ ਏਡਾ ਤਾਂ ਖੋਤਾ ਰੇੜੀ ਵਾਲੇ ਦਾ ਬੱਚਾ। ਇਹਨੂੰ ਵੀਰੇ ਪਤਾ ਕੀ ਕਰਨਾ, ਆਹ ਥਲਵਾ ਜਿਹੜਾ ਨਾ ਇਹਦਾ ਪੋਰਸ਼ਨ ਖਰਾਬ ਹੋ ਗਿਆ, ਲੋਹੇ ਦਾ ਵਿੰਗੇ ਚਿੱਬੇ ਹੋ ਗਏ ਸਾਰੇ। ਇਹ ਗਲ ਵੀ ਗਏ ਆ ਵੀ ਪੱਟੀ ਲੱਗਣੀ ਆ, ਮੈਂ ਦੇਖੀ ਆ। ਹਾਂ ਗਲ ਵੀ ਗਏ ਆ। ਇਹ ਬਿਲਕੁਲ ਹੀ ਥਲਵਾ ਪੋਰਸ਼ਨ ਇਹਦਾ ਲਾ ਦੇ। ਅੱਛਾ ਲਾ ਦੇਣਾ ਬਾਜੀ। ਹੈ ਹਾਂਜੀ ਲਾ ਦੇਣਾ। ਹਾਂ ਥਲਵਾ ਪੋਰਸ਼ਨ ਲਾ ਕੇ ਅੱਛਾ ਤੇ ਵੇਖ ਲਾ ਜੇ ਕੋਈ ਚੀਜ਼ ਸੈੱਟ ਹੁੰਦੀ ਹੈ ਇਹਦੀ ਜਗ੍ਹਾ ਤੇ ਲੋਹੇ ਦਾ, ਥੱਲੇ ਕੋਈ ਡੈਸਕ ਡੁਸਕ ਜਿਹਾ ਬਣਾ ਕੇ ਲਾ ਦੇ। ਉਹ ਸਾਡੇ ਕੋਲ ਹੁੰਦੇ ਲੋਹੇ ਦੀ ਨਾ ਇੱਕ ਬਾਜੀ ਸ਼ੀਟ ਹੁੰਦੀ ਹੈ ਏਡੀ ਕੁ, ਆਹ ਕੱਟ ਕੇ ਨਾ ਅਸੀਂ ਉਹਨੂੰ ਰੰਗ ਕਰਕੇ ਬਿਲਕੁਲ ਨਵੀਂ ਬਣਾ ਦੇਂਗੇ, ਉਹਨੂੰ ਲਾ ਦਿੰਨੇ ਆ ਉਹ। ਤੇ ਆ ਇਹਦੇ ਥੱਲੇ ਨਾ ਪੜੂਏ ਜੇ ਹੁੰਦੇ ਨਹੀਂ ਗੁਟਕੇ ਜੇ ਰੇੜਨ ਵਾਲੇ, ਉਹ ਨਹੀਂ ਲੱਗੇ ਹੈਗੇ, ਕਹੋ ਤੇ ਉਹ ਵੀ ਲਾ ਦੇਵਾਂਗੇ ਅਸੀਂ। ਲਾਣੇ ਆ ਟਾਇਰ ਲਾਣੇ। ਗੁਟਕੇ ਕਿਹੜੇ? ਉਹਦੇ ਨੂੰ ਛੋਟੇ ਟਾਇਰ, ਛੋਟੇ ਛੋਟੇ ਹਾਂਜੀ, ਅਕਸਰ ਵਾਸ਼ਿੰਗ ਮਸ਼ੀਨ ਦੇ ਥੱਲੇ। ਨਹੀਂ ਵੀਰੇ ਨਹੀਂ, ਛੋਟੇ ਟਾਇਰ ਨਹੀਂ ਆਪਾਂ ਲਵਾਣੇ। ਇਹ ਅਲਮਾਰੀ ਜਾਣੀ ਬਹੁਤ ਦੂਰ। ਕਿੱਥੇ? ਇਹ ਜਾਣੀ ਆ ਆਪਣਾ ਆ ਨਹੀਂ ਕਾਮੋਂ ਕੀ, ਆ ਸ਼ੇਖੂਪੁਰੇ ਦੇ ਲਾਗੇ ਗੁਜਰਾਂ ਵਾਲੇ ਰੋਡ ਤੇ ਜਾਈਏ ਲਾਹੌਰੋਂ ਛਦਰੇ ਨੂੰ। ਦੱਸੋ ਕਾਮੋਂ ਕੀ ਦੇ ਰਸਤੇ 'ਚ ਜਿਹੜਾ ਪਿੰਡ ਆਂਦਾ ਵਾ, ਕਿਹੜਾ ਪਿੰਡ ਆਂਦਾ? ਆਪਣਾ ਉਹ ਸੋਧਰਾ। ਸੋਧਰੇ ਪਿੰਡ ਜਾਣੀ ਅਲਮਾਰੀ। ਅੱਛਾ ਇਹ ਆਪਣਾ ਜਿਹੜੀ ਹੈ ਨਾ ਅੱਬਾ ਜੀ ਨੇ ਆਖਿਆ ਵਾ ਕਿ ਵੀ ਜਿਹੜੀ ਹੈ ਨਾ ਮੇਰੀ ਅੱਬਾ ਜੀ ਜਿੰਦੇ ਆ ਨਾ ਵਾਲਾ ਸਾਹਿਬ ਇਹਨਾਂ ਦੇ ਜਿੰਦੇ, ਤੇ ਉਹਨਾਂ ਨੇ ਕਿਹਾ ਕਿ ਵੀ ਮੇਰੀ ਬੁੱਢੀ ਦੀ ਜਿਹੜੀ ਅਮਾਨਤ ਤੁਸੀਂ ਰੱਖੀ ਆ ਨਾ ਉਹ ਮੈਨੂੰ ਪਿੰਡ ਪਹੁੰਚਾ ਦਿਓ। ਅੱਛਾ ਅੱਛਾ ਹਾਂ ਤੇ 4 ਪੁੱਤਰ ਪਿੰਡ ਵਿਆਹੇ ਆ ਨਾ। ਅੱਛਾ ਇਹ ਤੁਹਾਡੇ ਨਸੀਬ ਸੜੇ ਇਹਦੇ ਨਾਲ। ਕਿਤੇ ਨਾ ਉਹ ਮੇਰੇ ਛੱਡ ਕੇ ਮੇਰੇ ਸਹੁਰੇ ਏਡੇ ਬੁਰੇ। ਅੱਛਾ ਫਿਰ ਇੱਕ ਹੋਰ ਤੈਨੂੰ ਮਜ਼ੇ ਦੀ ਗੱਲ ਦੱਸਾਂ, ਘਰ 'ਚ ਸਭ ਤੋਂ ਛੋਟਾ ਵਾ ਤੇ ਲੱਗਦਾ ਸਭ ਤੋਂ ਵੱਡਾ ਵਾ। ਵੇਲਾ ਬਦਕਿਸਮਤੀ ਨਹੀਂ ਮੇਰੀ। ਦੁੱਖ ਖਾ ਕੇ ਤੇਰੇ ਕਲਸੂਮ ਦੁੱਖ ਖਾ ਗਏ ਮੈਨੂੰ। ਅੱਛਾ ਬਾਜੀ ਸਾਰੇ ਜਾਨ ਦੀ ਰੋਟੀ ਖਾ ਗਿਆ ਤੂੰ, ਅਜੇ ਤੈਨੂੰ ਦੁੱਖ ਖਾ ਗਏ। ਕੋਈ ਖੁਦਾ ਦਾ ਖੌਫ ਕਰ ਲਓ। ਕਲਸੂਮ ਕਦੀ ਤੂੰ ਮੇਰੀ ਨਹੀਂ ਬਣੀ। ਨਿਆਣਿਆਂ ਦੀ ਵੀ ਰੋਟੀ ਚੁੱਕ ਕੇ ਤੁਸੀਂ ਤਾਂ ਖਾਈ ਜਾਂਦੇ ਹੋ। ਇਹਦਾ ਮੂੰਹ ਅਜੇ ਦੁੱਖ ਖਾ ਗਏ। ਇਹਦਾ ਮੂੰਹ ਹੀ ਬਾਜੀ ਰਿੱਛ ਜਿਹੜਾ ਹੋਇਆ ਰੋਟੀ ਖਾ ਕੇ। ਤੁਸੀਂ ਮੈਨੂੰ ਦੱਸੋ ਕੀ ਕਰਨਾ? ਵੀਰੇ ਇਹ ਨਾ ਇਹਨੂੰ ਲਾਣੇ ਆ, ਇਹ ਜਾਣੀ ਪਿੰਡ। ਅੱਛਾ ਹੈ ਤੇ ਆਪਣਾ ਅੱਲਾ ਤੁਹਾਡਾ ਭਲਾ ਕਰੇ ਜਾਣੀ, ਤੇ ਆਪਾਂ ਨੇ ਇੱਥੋਂ ਭੇਜਣੀ ਖੋਤਾ ਰੇੜੀ ਤੇ। ਕਾਦੇ ਤੇ? ਖੋਤਾ ਰੇੜੀ ਤੇ। ਇਹਨੂੰ ਖੋਤਾ ਰੇੜੀ ਤੇ ਭੇਜਣਾ ਕੰਮ ਹੋ ਗਿਆ? ਹਾਂਜੀ ਬਾਜੀ 150 ਕਿਲੋਮੀਟਰ ਸਫ਼ਰ ਬਣਦਾ ਵਾ, ਕਿਤੇ ਡਾਲੇ ਤੇ ਭੇਜੋ ਇਹਨੂੰ। ਨਹੀਂ ਤੇ ਡਾਲੇ ਤੇ ਕਿਉਂ ਬਈ, ਪਿੰਡ ਦੀ ਜਿਹੜੀ ਸਵਾਰੀ ਉਹਦੇ ਤੇ ਕਿਉਂ ਨਾ, ਸ਼ਾਹੀ ਸਵਾਰੀ ਆ ਉੱਤੇ ਕਿਉਂ ਨਾ ਭੇਜੀ? ਅੱਛਾ ਚਲੋ ਇਹ ਤੁਹਾਡਾ ਮਸਲਾ, ਮੈਨੂੰ ਦੱਸੋ ਇਹਦਾ ਕੀ ਕਰਨਾ? ਕਿ ਉਹ ਇੱਥੋਂ ਕੀ ਮਤਲਬ ਖੋਤਾ ਰੇੜੀ ਜਾਂਦਾ ਹੀ ਨਹੀਂ ਬਾਜੀ ਜਾਂਦੀ ਖੋਤੜੀ ਸ਼ਹਿਰ ਦੇ ਵਿੱਚ ਜਾਂਦੀ, ਤੁਸੀਂ ਤੇ 150 ਕਿਲੋਮੀਟਰ ਲੈ ਜਾਣ ਡਏ ਹੋ। ਤਾਂ ਕੋਈ ਗੱਲ ਨਹੀਂ, 150 ਕਿਲੋਮੀਟਰ ਕੀ ਮਤਲਬ ਆ ਕਿ ਖੋਤਾ ਕੋਈ ਤਗੜਾ ਜਿਹਾ ਅੱਗੇ ਵੇਖ ਲਾਂਗੇ ਨਾ, ਕਿ ਤਗੜਾ ਜਿਹਾ ਖੋਤਾ ਕੀ ਵੇਖ ਲੈ। ਆ ਜਿੰਨੀ ਰੋਟੀ ਖਾਂਦਾ ਇਹਨੂੰ 4 ਦਿਨ ਲਈ ਭੇਜ ਦਿਓ, ਅੱਗੋਂ ਮੰਨ ਕੇ ਲਈ ਜਾਵੇ ਇਹਨੂੰ। ਸਾਡੇ ਪਿੰਡ ਦੇ ਖੋਤੇ ਬੜੇ ਬੜੇ ਤੇਜ਼ ਦੌੜਦੇ ਆ। ਅੱਛਾ ਹਾਂ ਮਿਰਚਾਂ ਖਾਂਦੇ, ਮਿਰਚਾਂ। ਅੱਛਾ ਬਾਜੀ ਕਿਤੇ ਉਹਨਾਂ ਦੀ ਦੌੜ ਵੇਖ ਲਵੇਂ। ਸਾਡੇ ਪਿੰਡ 'ਚ ਅਗਲੇ ਖੇਡਦੇ ਆ, ਰੇਸ ਖੇਡਦੇ ਆ ਖੋਤੇ। ਤੇ ਫਿਰ ਇਹਨੂੰ ਵੀ ਉਸ ਰੇਸ 'ਚ ਪਾ ਦਿਓ ਸ਼ਾਇਦ। ਤੂੰ ਮਤਲਬ ਮੈਨਾਂ ਬੰਨਿਆ। ਹਾਂ ਹੁਣ ਮੈਂ ਸੰਡਿਆਂ ਦੀ ਰੇਸ ਨੂੰ ਖੋਤਿਆਂ ਦੀ ਰੇਸ 'ਚ ਪਾਤਾ ਹੈ। ਐਸੀ ਗੱਲ ਕਰ ਮੈਂ ਤਮੀਜ਼ ਕਰਦਾ ਬਗਾਨਾ। ਮੈਂ ਉਹਨਾਂ ਨੂੰ ਸੰਡਿਆਂ ਦੀ ਗੱਲ, ਤੁਹਾਡੀ ਤਾਂ ਗੱਲ ਹੀ ਨਹੀਂ ਹੋਈ। ਤੁਸੀਂ ਕਾਹਤੋਂ ਗੁੱਸਾ ਕਰੀ ਜਾਂਦੇ? ਅੱਛਾ ਬਾਜੀ ਮੈਨੂੰ ਇਹ ਦੱਸੋ, ਉਹ ਜੇ ਤੁਸੀਂ ਗੁਟਕੇ ਪੜੋਗੇ, ਜੇ ਆਪ ਲਿਆ ਕੇ ਆਓਗੇ ਜਾਂ ਸਾਨੂੰ ਇਹਦੀ? ਗੁਟਕੇ ਤੇ ਵੀਰੇ ਲਾਣੇ ਹੀ ਨਹੀਂ, ਗੱਲ ਵਾਲੇ ਪਾਸੇ ਮੈਨੂੰ ਆਉਣੀ ਨਹੀਂ ਦੇਣ ਦੇ। ਗੁਟਕੇ ਨਹੀਂ ਲਾਉਣੇ। ਖੋਤਾ ਰੇੜੀ ਰੁਕਣੀ ਬਹੁਤ ਦੂਰ। ਕਿਉਂਕਿ ਘਰ ਜਿਹੜਾ ਵਾ ਨਾ ਉਧਰਲੇ ਸਾਈਡ ਤੇ ਰਾਹ ਬੜਾ ਟੁੱਟਾ ਵਾ, ਸਮਝ ਨਾ। ਤੇ ਖੋਤਾ ਰੇੜੀ ਕੋਈ ਹਾਮੀ ਨਹੀਂ ਭਰਨ ਡਿਆ। ਅੱਛਾ ਤੇ ਉਹਨੇ ਨਾ ਪਿੱਛੇ ਇੱਕ ਟੂਵਲ ਆਂਦਾ ਵਾ, ਟੂਵਲ ਦੇ ਕੋਲ ਹੀ ਉਹਨੇ ਲਾ ਦੇਣੀ। ਠੀਕ ਹੈ, ਉੱਥੋਂ ਰੇੜ ਕੇ ਘਰ ਲੈ ਕੇ ਜਾਣੀ, ਕਿਉਂਕਿ ਸੜਕ ਬਹੁਤ ਅਜੀਬ ਜੀ ਹੋਈ। ਅੱਛਾ ਸੜਕ ਕੱਚੀ ਹੋਣੀ ਪਿੰਡਾਂ ਦਾ, ਕੱਚੀ ਹੈ, ਅੱਲਾ ਤੇਰਾ ਭਲਾ ਕਰੇ। ਤੇ ਇਹਨੂੰ ਲਾਣੇ ਆ ਆਪਾਂ ਟਰਾਲੇ ਦੇ ਪਈਏ। ਹਾਂ ਹਾਂਜੀ ਵੱਡਾ ਟਰਾਲਾ ਨਹੀਂ ਜਿਹੜਾ ਹੁੰਦਾ ਅਜੇ ਖੇਤਾਂ 'ਚ ਚੱਲਦਾ ਵਾ, ਵੱਡਾ ਟਰਾਲਾ। ਉਹ ਟਰਾਲਾ ਜਿਹੜਾ ਰੋਡਾਂ ਤੇ ਵੀ ਸਮਾਨ ਕਰਾਚੀੋਂ ਹਾਂ ਉਹ ਤੇ ਬਾਜੀ ਆਪਣਾ 22 ਵੀਲਰ ਟਰਾਲਾ ਹੁੰਦਾ ਵਾ। ਤੇ ਉਹਦੇ ਤੋਂ 4 ਲਵਾ ਕੇ ਇੱਥੇ ਲਾ ਲਾਂਗੇ। ਲਵਾ ਕੇ ਕੀ ਮੈਂ ਮੰਗਾ ਲਿੱਤੇ ਹੋਏ ਆ। ਉਹ ਬੱਬਰ ਸ਼ੇਰ ਹਾਂ ਮੈਂ ਕਮਰੇ 'ਚ ਮੰਗਾ ਕੇ ਰੱਖੇ। ਬੱਬਰ ਸ਼ੇਰ ਨਹੀਂ, ਉਹ ਲਾਣੇ ਆ। ਉਹ ਲਾਣੇ ਇਹਨੂੰ ਲਾਉਣੇ ਆ? ਹਾਂ ਇਹਨੂੰ ਲਾਉਣੇ ਆ ਜਿਹੜੀ ਹੈ। ਹਾਂ ਰੇੜ ਕੇ ਲੈ ਜਾਣੀ ਨਾ। ਨਹੀਂ ਤੇਰੇ ਹਾਂ ਇਹ ਨਾ ਹੋਵੇ ਤੇਰਾ ਭਰਾ ਫਿਰ ਧੱਕਾ ਲਾਂਦਾ ਥੱਕ ਜਾ। ਇਹਨਾਂ ਨੇ ਰੇੜ ਕੇ ਲੈ ਕੇ ਜਾਣੀ। ਉਂਜੀ ਇਹਦੇ ਮੋਢਿਆਂ ਤੇ ਰੱਖ ਕੇ ਉਧਰ ਨੂੰ ਲੈ ਜਾਵੋ। ਬਾਜੀ ਜਿੰਨੀ ਉਹ ਛੋਟੇ ਗੁਟਕੇ ਲੱਗਦੇ ਆ, ਉਹ ਜਿਹੜੇ ਹੁੰਦੇ ਜਿੱਦਾਂ ਵਾਸ਼ਿੰਗ ਮਸ਼ੀਨ ਨੂੰ ਲੱਗੇ, ਠੀਕ ਆ, ਉਹ ਕੱਪੜੇ ਸੁਕਾਉਣ ਵਾਲੀ ਲੱਗੇ, ਤੇ ਤੁਸੀਂ ਇਹਨੂੰ ਨਿਸ਼ਾਨ ਟਰਾਲੇ ਲਵਾਉਂਦੇ 22 ਵੀਲਰ ਟਰਾਲੇ ਦੇ। ਉਹ ਕੌਣ ਲਵਾਉਂਦਾ? ਉਹ ਭਾਈ ਪੱਲੇ ਹੋਏ ਦੀ ਕੋਈ ਤੇਰਾ ਦਿਮਾਗ ਠੀਕ ਆ? ਨਹੀਂ ਪੱਲੇ ਪੁੱਲੇ ਹੋਣ ਦੀ ਤੇ ਇਹਨਾਂ ਦੀ ਬੇਵਕੂਫੀ ਆ। ਪੱਲੇ ਹੋਣ ਦੀ ਗੱਲ ਵੀਰੇ ਮਜਬੂਰੀ ਆ।
ਨਹੀਂ ਹਾਂ, ਮਜਬੂਰੀ ਸੜਕ ਨਾ ਟੁੱਟੀ ਹੁੰਦੀ ਮੈਂ ਕਦੀ ਉਹ ਲਵਾਣਾ ਹੀ ਨਹੀਂ ਸੀ। ਹਾਂ ਇਹਨੂੰ ਬੜੇ ਫੈਂਸੀ ਪਈਏ ਪਹਿਲੇ ਲੱਗੇ ਸੀ। ਅੱਛਾ ਹਾਂ ਉਹ ਛੋਟੇ ਛੋਟੇ ਲੱਗੇ ਸੀ। ਅੱਛਾ ਹਾਂ ਤੇ ਲੇਕਿਨ ਉਹ ਜਿਹੜੇ ਆ ਨਾ ਉਹ ਟੁੱਟ ਗਏ ਆ। ਇਹ 2 ਵਾਰੀ ਲੈ ਕੇ ਗਏ ਨਾ ਉੱਥੇ ਉਧਰਲੀ ਸਾਈਡ ਰੇੜ ਗਈ ਲੈ ਕੇ ਗਏ ਹੋ ਰੇੜ ਕੇ ਤੁਸੀਂ ਲੈ ਕੇ ਗਏ। ਬਾਜੀ ਮੇਰੀ ਗੱਲ ਸੁਣੋ ਕਿ ਤੁਸੀਂ ਕਰਨ ਵਾਲੀ ਗੱਲ ਕਰੋ ਕਿ ਤੁਸੀਂ ਇਹਨੂੰ ਨਿਸ਼ਾਨ ਟਰਾਲੇ ਦੇ ਟਾਇਰ ਲਵਾਉਣ ਡਏ ਹੋ। ਇਹ ਤੁਸੀਂ ਨਵਾਂ ਟਰਾਲਾ ਲੈ ਕੇ ਸਾਰਾ ਟੱਬਰ ਇਹਦੇ 'ਚ ਬਹਿ ਕੇ ਜਾਣਾ ਉਹਦੇ ਤੇ ਹੈ ਤੂੰ ਮੈਨੂੰ ਗੱਲਾਂ ਛੱਡ ਲੱਗ ਜਾਣੇ ਆ ਮੈਨੂੰ ਪਤਾ ਹੈ ਨਾ। ਨਹੀਂ ਤੁਹਾਨੂੰ ਪਤਾ ਫਿਰ ਇਹਨੂੰ ਕਹਿ ਲਾ ਦੇ ਘਰ 'ਚ ਵਿਹਲਾ ਹੀ ਫਿਰਦਾ ਇਹ ਵੀਰੇ ਤੂੰ ਦਿਹਾੜੀ ਕਿੰਨੀ ਲੈਣੀ ਆ? ਦਿਹਾੜੀ ਲਾਣ ਦੀ ਗੱਲ ਬਾਅਦ ਚ ਹੋਏਗੀ, ਪਹਿਲੇ ਦੱਸ ਤੂੰ ਪੈਸੇ ਕਿੰਨੇ ਲੈਣੇ? ਤੂੰ ਦਿਹਾੜੀ ਮੈਨੂੰ ਛੱਡੋ ਤੁਸੀਂ ਦਿਹਾੜੀ ਮੈਂ ਕਾਹਦੀ ਲੈਣੀ ਉਹ ਇੰਨੇ ਨੇ ਟਾਇਰ ਜਿਹੜੇ ਅਸੀਂ ਲਾਉਨੇ ਉਹ ਟਾਇਰ ਹੀ ਕਿੱਡੇ ਕਿੱਡੇ ਵੱਡੇ 22 ਵੀਲਰ ਟਰਾਲੇ ਦੇ ਬਾਜੀ ਟਾਇਰ ਆ ਉਹ ਇਹਨੂੰ ਕਿੱਥੋਂ ਲੱਗਣੇ ਆ? ਤੂੰ ਇਹ ਗੱਲ ਨੂੰ ਛੱਡ ਪਹਿਲੇ ਦੱਸ ਦਿਹਾੜੀ ਕਿੰਨੀ ਲੈਣੀ? ਦਿਹਾੜੀ ਮੈਂ ਲੈਣਾ ਬਾਜੀ 1800 ਰੁਪਏ ਲੈ ਲੂੰਗਾ। ਅਸਾਂ ਤੈਨੂੰ 2000 ਦਊਂਗੀ ਲੈ ਨਾਲ ਤੈਨੂੰ ਰੋਟੀ ਵੀ ਦੁਪਹਿਰ ਦੀ ਖਵਾ ਤੇ ਦੇਣੀ। ਬਹੁਤ ਅੱਛਾ ਬਾਜੀ ਨਾਲ ਤੈਨੂੰ ਮੈਂ ਕੱਚੀ ਲੱਸੀ ਤੇ ਨਾਲ ਅੰਬ ਵੀ ਖਵਾ ਦੇਣੇ। ਹੋਰ ਤੈਨੂੰ ਕੀ ਚਾਹੀਦਾ ਵੀਰੇ? ਲੈ ਇਹ ਚੀਜ਼ਾਂ ਤੋਂ ਤਾਂ ਦੁਨੀਆ ਤਰਸਦੀ ਹੈ। ਉਹ ਮੈਨੂੰ ਤੁਸੀਂ ਬਾਜੀ ਤਰਸੀ ਰਹਿਣ ਦਿਓ ਕਿਸੇ ਆ ਜਿਹੜੇ ਉਹਨੂੰ ਟਾਇਰ ਕੋ ਗੁੱਟ ਕੇ ਮੰਗਵਾਓ ਨਹੀਂ ਤੇ ਮੇਰੇ ਕੋਲ ਪਏ ਮੈਂ ਉਹ ਲਾ ਦੇਣਾ ਵਾ। ਉਹ ਯਾਰ ਇੱਥੇ ਮੈਂ ਕਾਹਦੇ ਲਈ ਬੈਠੋ ਕੋਈ ਚੱਜ ਦੀ ਗੱਲ ਕਰੋ। ਜੋ ਮੇਰੀ ਬੇਗਮ ਕਹਿੰਦੀ ਹੈ ਹਾਂ। ਨਾ ਬਾ ਪੁੱਛੇ ਉਹ ਲਾਣੇ ਤੇ ਬੈਠੇ ਤੂੰ ਮੰਨ ਹੈ ਤੂੰ ਲਾ ਲਾ ਖਾਂ ਬਿਜ਼ਨਸ ਕਾਹਦਾ ਤੂੰ ਬਿਜ਼ਨਸਮੈਨ ਇਹਨੂੰ ਦਿਮਾਗ ਤੁਹਾਡਾ ਦੋਵਾਂ ਦਾ ਬਾਜੀ ਠੀਕ ਆ। ਕਹੀ ਜਾਂਦਾ ਗੁਟਕੇ ਵੀ ਪਾਨ ਪਰਾਗ ਦੇ ਗੁਟਕੇ ਲਾਣੇ ਆ। ਕਿਹੜੇ ਗੁਟਕੇ ਉਹ ਲਾਣੇ? ਬਾਜੀ ਉਹਨਾਂ ਨੂੰ ਏਡਾ ਉਹ ਨਸ਼ਈ ਅਲਮਾਰੀ ਨਿਸ਼ਾਨ ਵੀ ਉਹਨੂੰ ਗੁਟਕੇ ਥੱਲੇ ਗੁਟਕਾ ਲਾ ਦੇਣਾ ਉਹਨੂੰ ਪਾਨ ਪਰਾਗ ਦਾ ਗੁਟਕਾ। ਮੈਨੂੰ ਤਾਂ ਤੁਸੀਂ ਨਿਸ਼ਾਈ ਲੱਗਣੇ ਜਿਹੜੇ ਇਹਨੂੰ ਨਿਸ਼ਾਨ 22 ਵੀਲਰ ਟਰਾਲੇ ਦੇ ਟਾਇਰ ਲਵਾਉਣ ਡਏ ਹੋ। ਸਾਡੇ ਪੱਲੇ ਦੇ ਚਪੇੜਾ ਮਾਰ ਉਹ ਖਬਰਦਾਰ। ਮਗਾ ਲਏ ਆ ਹੁਣ ਮੰਗਾ ਲਿਆ ਤੇ ਫਿਰ ਕਿਤੇ ਹੋਰ ਕਿਸੇ ਨੂੰ ਦੇ ਦਿਓ ਵੇਚ ਦਿਓ ਉਹਨਾਂ ਨੂੰ ਕਿ ਤੁਸੀਂ ਇਹਦੇ ਤੇ ਗੱਡੇ ਸਮਾਨ ਢੋਣਾ ਵਾ ਕਰਾਚੀਓਂ ਲਾਓ ਦਿਓ। ਉਹ ਬਹੁਤੇ ਵੱਡੇ ਆ ਬਾਜੀ ਐਡਾ ਟਾਇਰ ਹੁੰਦਾ 22 ਵੀਲਰ ਟਰਾਲੇ ਦਾ। ਤੇ ਇਹ ਵੱਡਾ ਵਾ ਹਾਂ ਤੂੰ ਕੋਈ ਨਹੀਂ ਛਿੱਲ ਕੇ ਲਾ ਦੇ ਤੂੰ। ਬਹੁਤ ਜੀ ਆਲੂ ਆ ਜਿਹੜਾ ਮੈਂ ਛਿੱਲ ਕੇ ਲਾ ਦੇਵਾਂ ਪਿਆਜ਼ ਆ ਜਿਹੜਾ ਛਿੱਲ ਕੇ ਤੇ ਥੱਲੇ ਲਾ ਦੇਵਾਂ ਬਈ ਜਿੰਨਾ ਪੂਰਾ ਆਂਦਾ ਵਾ ਉਹਨੀ ਉਤੋਂ ਛਲਾਈ ਕਰ ਦੇ। ਤੇ ਤੁਸੀਂ ਮੰਗਵਾਈ ਮੇਰੇ ਕੋਲ ਗੁੱਟ ਕੇ ਲਾਓ ਜਿਹੜੇ ਇਹਨਾਂ ਨੂੰ ਫਿੱਟ ਉਹ ਆਉਂਦੇ ਆ। ਗੁਟਕੇ ਅੱਲਾ ਉਹਦਾ ਦਿਮਾਗ ਵੀ ਠੀਕ ਆ। ਨਸ਼ੈਣਾ ਹੂੰ ਕਿ ਭੈਣਾ ਇਹਦੀ ਮੈਨੂੰ ਤਾਂ ਭੈਣ ਹੀ ਲੱਗਣ ਦੀ ਐਡੀ ਇਹਦੀ ਤੁਸੀਂ ਸਾਂਭ ਕੇ ਇਹਨੂੰ ਕਿਤੇ ਵੇਚੋ ਪਰੋਂ ਪਤਾ ਨਹੀਂ ਨਾ ਸੰਨ ਮੇਰੇ 47 ਦੀ ਹੈ ਇਹ ਵੇਚਣੀ ਨਹੀਂ ਆ ਮੇਰੀ ਖਬਰਦਾਰ ਆ ਮੇਰੀ ਸੁਣ ਲਗਾ ਉਹ ਤੂੰ ਜਦੋਂ ਦਿਹਾੜੀ ਮੌਕੇ ਆ ਤੈਨੂੰ ਲਾਣੇ ਪੈਣੇ ਜੋ ਉਹਨੇ ਕਹਿਤਾ। ਉਹਨੇ ਕਹਿੰਦੇ ਤੂੰ ਕਿਉਂ ਨਹੀਂ ਲਾਉਂਦਾ ਆ ਤੇਰਾ ਮੈਂ ਗੁੱਟ ਲਾ ਦੇਣਾ ਆਪ ਲਾ ਲਿਆ ਕਰ ਇੰਨੇ ਮੈਂ ਕੰਮ ਕਰਦਾ। ਕੰਮ ਕਰਦਾ ਤੂੰ ਕੋਈ ਚੱਜ ਦਾ ਕੰਮ ਕਰੋ ਮੇਰੇ ਕੋਲੋਂ ਕਰਾਓ ਮੇਰੇ ਇਹ ਮੇਰੀ ਸੱਸ ਦੀ ਨਿਸ਼ਾਨੀ ਇਹਨੂੰ ਮੈਂ ਵੇਚਣਾ ਨਹੀਂ। ਤੇ ਇਹਨੂੰ ਕਿਤੇ ਵੇਚ ਦਿਓ ਪਰੋਂ ਸਾਡੇ ਗਾਲੇ ਕਾਹਦੇ ਲਈ ਪਾਉਣ ਡਏ ਹੋ? ਕਹਿੰਦੇ ਵੇਚਣਾ ਨਹੀਂ ਮੈਂ ਤੇਰੇ ਚਪੇੜ ਮਾਰ ਵੇਚਣੀ ਹੁੰਦੀ ਤੇ ਮੈਂ ਕਦੋਂ ਦੀ ਵੇਚ ਦਿੰਦੀ। ਸੱਸ ਮੇਰੀ ਨੂੰ ਤੇ ਮਰਿਆ ਸਾਲ ਹੋ ਗਿਆ। ਇਹਨੂੰ ਵੀ ਕਿਤੇ ਜ਼ਹਿਰ ਦੇ ਕੇ ਮਾਰ ਦੇ ਇਹਨੂੰ ਤੇ ਮਗਰ ਲੱਗਾ ਭੈਣ ਨੂੰ ਛੇੜਨ ਦਿਆ। ਭੈਣ ਨੂੰ ਛੇੜਨ ਦੇ ਕੋਈ ਚੱਜ ਦੇ ਕੰਮ ਕਰੋ ਤੂੰ। ਮੇਰੇ ਵੱਸ ਦਾ ਰੋਗ ਨਹੀਂ ਵੀਰੇ। ਹਾਂ ਹਾਂ ਮੇਰੇ ਵੱਸ ਦਾ ਰੋਗ ਹੁੰਦਾ ਮੈਂ ਤੇ ਇਹਨੂੰ ਵੀ ਵੇਚ ਦੇਣਾ ਸੀ। ਹਾਂ ਮੇਰੇ ਵੱਸ ਦਾ ਰੋਗ। ਵੇਚੋ ਇਹਨੂੰ ਕਿਤੇ ਕਬਾੜਖਾਨੇ ਕੋ ਨਹੀਂ ਤੇ ਇੱਥੇ ਬਾਹਰ ਲੰਘਦੇ ਵਰਦੇ ਨੂੰ ਦਿਓ ਕਿਤੇ 2 ਛਲੀਆਂ ਲਾਓ ਖਾਓ। ਮੈਂ ਚਾਹਨੀ ਆ ਕਿ ਇਹਨੂੰ ਅਮਾਨਤੀ ਜਿਹੜਾ ਨਾ ਬਾ ਹਿਫਾਜ਼ਤ ਮੈਂ ਆਪਣੇ ਸਹੁਰੇ ਕੋ ਪਹੁੰਚਾ ਤੇ ਖਵਾਜੀ ਇਹਨੂੰ ਉਂਝ ਹੀ ਪਹੁੰਚਾ ਦਿਓ ਜਿੰਨੇ ਤੁਸੀਂ ਟਰਾਲਿਆਂ ਦੇ ਪੈਸੇ ਲਾਏ ਇਹਨੂੰ ਕਿਤੇ 5-7 ਹਜ਼ਾਰ ਰੁਪਏ ਗੱਡੀ ਵਾਲੇ ਨੂੰ ਦੇ ਕੇ ਭੇਜੋ ਉਧਰ ਪਿੰਡ ਕੰਮੋਂ ਕੀ ਜਿੱਥੇ ਗੱਡੀ ਭੇਜ ਜਾਂਦੀ ਨਹੀਂ ਨਾ ਜਾਂਦੀ ਵੀਰੇ, ਨੀ, ਸੜਕ ਟੁੱਟੀ। ਟੂਵਲ ਤੱਕ ਰਹਿੰਦੇ। ਇਹਨੂੰ ਕਾਹਦੇ ਲਈ ਘਰ 'ਚ ਰੱਖੇ ਧੱਕਾ ਲਾਂਦਾ ਆ ਲੈ ਜਾਵੇ। ਉਹ ਟਾਇਰ ਲੱਗੇ ਹੋਣਗੇ ਤੇ ਧੱਕਾ ਲਾਵਾਂਗਾ। ਉਹ ਯਾਰ ਤੁਹਾਡਾ ਨਹੀਂ, ਦਿਮਾਗ ਇਹਦੇ ਮੋਢੇ ਤੇ ਚੁਕਾ ਕੇ ਵੀ ਮੈਂ ਭੇਜ ਦੇਣੀ ਸੀ। ਦਿਲ ਦਾ ਮਰੀਜ਼ ਆ ਨਾ। ਹਾਂ ਵਾਲ ਪਿਆ ਦਿਲ 'ਚ। ਕਿਹੜਾ ਸਾਈਕਲ ਵਾਲਾ ਪਿਆ ਵਾਲ ਇਹਨੂੰ? ਨਹੀਂ ਸਿਰ ਦਾ ਵਾਲ ਪਿਆ। ਅੱਛਾ ਸਿਰ ਦਾ ਵਾਲ ਪਿਆ ਇਹਨੂੰ। ਹਾਂ ਬਹੁਤ ਮੈਂ ਤਾਂ ਨਹੀਂ ਕਹਿੰਦੀ ਬਿਮਾਰ ਸ਼ਮਾਰ ਰਹਿਣ ਵਾਲਾ ਭਾਈ ਆ। ਮੈਂ ਕਹਿੰਨੀ ਆ ਕਿ ਇਹ ਨਾ ਹੋਵੇ ਕਿ ਅਲਮਾਰੀ ਚੁੱਕ ਕੇ ਮੋਢਿਆਂ ਤੇ ਰੱਖੇ ਹਾਂ ਹੈ ਤੇ ਮੁੜ ਕੇ 10 ਮਿੰਟ ਬਾਅਦ ਅਲਮਾਰੀ ਨੂੰ ਇਹਨੂੰ ਆਪਣੇ ਮੋਢਿਆਂ ਤੇ ਰੱਖਣਾ ਪਵੇ। ਇਹ ਕੰਮ ਤੁਸੀਂ ਬਾਜੀ ਕਰੋ ਮੇਰੀ ਸੁਣੋ ਮੇਰੇ ਕੋਲ ਕੋਈ ਚੱਜ ਦਾ ਕੰਮ ਕਰਾਓ ਜਿਹੜਾ ਅਸੀਂ ਕੰਮ ਕਰਦੇ ਆ। ਕੀ ਮਤਲਬ? ਜੇ ਤੁਸੀਂ ਇਹਦੇ ਕੋਲ ਵੱਡੇ ਟਾਇਰ ਲਵਾਉਣੇ ਆ ਨਾ ਆਹੋ। ਕਿਸੇ ਵਰਕਸ਼ਾਪ ਇਹਨੂੰ ਲੈ ਜਾਵੋ ਉੱਥੇ ਜਾ ਕੇ ਵੱਡੇ ਟਾਇਰ ਫਿੱਟ ਕਰਾਓ ਇਹਨੂੰ। ਮੈਂ ਇਹਦੇ ਟਾਇਰ ਲਵਾਣੇ ਇਹਨੂੰ ਧਵਾਣਾ ਵਰਕਸ਼ਾਪ ਲੈ ਜਾਵਾਂ। ਤੇ ਧੁਆ ਨਾਲ ਇਹਨੂੰ ਵੀ ਧਵਾਓ ਗੋਡੇ ਗੋਡੇ ਧੂਸਾਂ ਆਉਂਦੀਆਂ ਇਹਦੇ ਕੋਲੋਂ। ਚੱਲ ਓਏ ਇੱਕ ਮਿੰਟ ਟਾਇਰ ਫੜ ਕੇ ਲਿਆਓ ਅੰਦਰ। ਉਹ ਕਿੱਥੋਂ ਟਾਇਰ ਇੱਕ ਮਿੰਟ ਮੈਂ ਚੱਲਾਂ ਕਿਸੇ ਹੋਰ ਕੋਲ ਮੇਰੇ ਕੋਲ ਕੰਮ ਨਹੀਂ। ਉਹ ਜਾਣਾ ਕਿਤੇ ਤੁਸੀਂ ਮੇਰਾ ਘੰਟਾ ਜ਼ਾਇਆ ਕਰ ਦਿੱਤਾ। 2000 ਤੇਰੀ ਦਿਹਾੜੀ ਮੁੱਕੀ ਨਾਲ ਤੈਨੂੰ ਦੁਪਹਿਰ ਦੀ ਰੋਟੀ ਮੁੱਕੀ। ਮੈਨੂੰ ਨਾ ਰੋਟੀ ਚਾਹੀਦੀ ਨਾ ਦੁਪਹਿਰ ਦੀ ਰੋਟੀ ਮੈਂ ਚੱਲਾਂ ਕਿਸੇ ਹੋਰ ਕੋਲ। ਆਪਣਾ ਬਸ਼ੀਰ ਤੂੰ ਪੀ ਲੈ ਕੱਚੀ ਚਾਚਾ ਆ ਗੇਟ ਨੂੰ ਤਾਲਾ ਲਾ ਦੇ ਜ਼ਰਾ। ਆ ਗੇਟ ਨੂੰ ਟਰਾਲੀ ਸਹੀ ਕਰ। ਉਹ ਟਰਾਲੀ ਮੈਂ ਕਿਹੜੀ ਸਹੀ ਕਰਾਂ ਟਾਇਰ ਫੜ ਕੇ ਲਿਆ। ਉਹ ਕੋਈ ਛੋਟੇ ਟਾਇਰ ਪਵਾਓ ਤੁਸੀਂ ਵੱਡੇ ਟਾਇਰ ਪਵਾਉਣ ਡਏ ਹੋ। ਆ ਜਿਹੜਾ ਅੰਦਰ ਕੁੱਤਾ ਟਾੜਿਆ ਵਾ ਨਾ ਹਾਂ ਉਹਨੇ ਅੱਗੇ 2 ਮਿਸਤਰੀ ਇੰਜੀ ਲੈ ਲਏ। ਮੈਨੂੰ ਇੰਨੇ ਨਹੀਂ ਕੁਛ ਕਿਹਾ ਕੁੱਤੇ ਨਹੀਂ ਉਹਨਾਂ ਨੇ ਮੈਨੂੰ ਕੀ ਕਹਿਣਾ ਮੈਂ ਚੱਲਾਂ ਵਾਂ ਮੇਰੀ ਗੱਲ ਸੁਣ। ਮੇਰੇ ਕੋਲ ਬਾਜੀ ਮੈਨੂੰ ਜਾਣ ਉਹ ਖਬਰਦਾਰ